ਤੇ ਕੋਈ ਬੰਦਾ ਸੀ ਤੇ ਉਹਦੇ ਘਰ ਬੜੇ ਚੂਹੇ ਰਹਿੰਦੇ ਆ ਤੇ ਚੂਹਿਆਂ ਤੋਂ ਬੜਾ ਪਰੇਸ਼ਾਨ ਆ। ਇੱਕ ਦਿਨ ਜਨਾਬ ਰੂਟੀਨ ਦੇ ਮੁਤਾਬਕ ਘਰ ਆ ਸੌਦਾ ਸੂਦ ਲੈਣ ਗਿਆ ਬਾਜ਼ਾਰੋਂ। ਬਾਜ਼ਾਰ ਗਿਆ ਤੇ ਜਨਾਬ ਸੌਦਾ ਉਸ ਲੈ ਲਿਆ ਤੇ ਰਾਹ 'ਚ ਆਉਂਦੀ ਵਾਰੀ ਉਹਦੇ ਜ਼ਿਹਨ 'ਚ ਖਿਆਲ ਆਇਆ ਕਿਉਂ ਨਾ ਮੈਂ ਚੂਹਿਆਂ ਵਾਸਤੇ ਕੜੂਕਾ ਨਾ ਲਈ ਜਾਵਾਂ। ਇਹ ਚੂਹੇ ਜੋ ਮਰਨੇ ਨੇ ਤੇ ਨੰਦੇ ਵਾਸਤੇ ਕੜੂਕਾ ਲਈ ਜਾਣਾ। ਵਾਪਸੀ ਤੋਂ ਜਨਾਬ ਕੜੂਕਾ ਲੈ ਲਿਆ ਤੇ ਜਿਹੜੇ ਤਰੋੜੇ ਦੇ ਵਿੱਚ ਸੌਦਾ ਉਸ ਰੱਖਿਆ ਨਾ ਘਰ ਵਾਸਤੇ ਕਿਹੜਾ ਰਾਸ਼ਨ ਲਿਆਂਦਾ ਉਹਦੇ ਵਿੱਚ ਹੀ ਜਨਾਬ ਉਸ ਕੜੂਕਾ ਰੱਖ ਲਿਆ ਤੇ ਘਰ ਲੈ ਆਂਦਾ। ਘਰ ਜਨਾਬ ਉਸ ਜਿਸਲੇ ਲਿਆਂਦਾ ਤੇ ਰੱਖ ਛੜਿਆ ਕਿਸੇ ਗੋਠੇ 'ਚ। ਜੂੰ ਗੋਠੇ ਰੱਖਦਾ ਤੇ ਚੂਹੇ ਸਾਹਿਬ ਉਹਨਾਂ ਵੇਖ ਲਿਆ ਕਿ ਸੌਦਾ ਕੋਈ ਆਇਆ, ਮੈਨੂੰ ਲੱਗਦਾ ਖਾਣ ਪੀਣ ਵਾਲਾ। ਵੀ ਵੇਖਾਂ ਜੇ ਅਗਾਂਹ ਹੋ ਕੇ ਮੇਰੇ ਖਾਣ ਵਾਲੀ ਸ਼ੈ ਹੈ ਤੇ ਮੈਂ ਪਹਿਲੋਂ ਖਾ ਲਾਂ। ਅਗਾਂਹ ਜਨਾਬ ਹੁੰਦੀ ਕਿ ਤੇ ਅੱਗੋਂ ਵਿੰਦਾ ਤਰੋੜੇ ਦੇ ਵਿੱਚ ਜਨਾਬ ਇੱਕ ਕੜੂਕਾ ਆਇਆ। ਵੇਖ ਕੇ ਜਨਾਬ ਪਿੱਛਾ ਭੱਜ ਵਗਦਾ ਤੇ ਆਂਦਾ ਹੈ ਯਾਰ ਇਹ ਤੇ ਮੇਰੀ ਮੌਤ ਦਾ ਸਮਾਨ ਲੈ ਕੇ ਆਏ ਨੇ, ਮੈਨੂੰ ਮਾਰਨ ਦਾ ਇੰਤਜ਼ਾਮ ਕਰਦੇ ਵਦਨ। ਤੇ ਬੜਾ ਪਰੇਸ਼ਾਨ ਹੋ ਗਿਆ ਇੱਕ ਵਾਰੀ ਤਾਂ। ਥੋੜਾ ਜਿਹਾ ਬਾਅਦ ਅਗਾਂਹ ਜਾਂਦੇ ਹੀ ਤੇ ਉਹਨਾਂ ਦੇ ਘਰ ਇੱਕ ਕਬੂਤਰ ਆਇਆ। ਕਬੂਤਰ ਜਾ ਕੇ ਆਂਦਾ ਕਬੂਤਰ ਜੀ ਤੇ ਮੇਰੇ ਵਾਸਤੇ ਨਾ ਮਿਲਿਆਂ ਦੀ ਕੜਿੱਕੀ ਵੀ ਕੜੂਕਾ ਲੈ ਆਂਦਾ ਮਾਰਨ ਵਾਸਤੇ ਮੈਨੂੰ। ਤੇ ਅਗਰ ਤੁਹਾਡੇ ਕੋਲ ਕੁਝ ਹੁੰਦਾ ਤੇ ਕਰੋ, ਚਾਹੇ ਮਿਹਰਬਾਨੀ ਹੈ ਤੁਹਾਡੇ ਗਰਜ਼ ਹੀ ਹੈ। ਅੱਗੋਂ ਹੁਣ ਕਬੂਤਰ ਆਂਦਾ ਨਹੀਂ ਨਹੀਂ ਮੈਂ ਇੱਥੇ ਕੀ ਕਰਾਂ, ਤੇਰਾ ਕੰਮ ਹੈ, ਤੂੰ ਜਾਣ ਤੇ ਉਹ ਜਾਣ, ਮੈਂ ਵਿੱਚ ਐਵੇਂ ਫਸਾਂ। ਅੱਛਾ ਅੱਗੋਂ ਹੱਸਦਾ ਹੈ ਕਬੂਤਰ, ਸ਼ਿਸ਼ਕੀਆਂ ਮਾਰਦਾ ਹੈ ਕਿ ਯਾਰ ਤੇਰਾ ਕੰਮ ਹੈ, ਤੂੰ ਆਪਣੇ ਰਾਹੀਂ ਤੇ ਮੈਂ ਆਪਣੇ ਰਾਹੀਂ, ਮੈਂ ਇੱਥੇ ਕਿਉਂ ਫਸਾਂ ਵਿਚਲੇ ਸਾਂ। ਕਬੂਤਰ ਉੱਡ ਜਾਂਦਾ ਜਨਾਬ ਤੇ ਚੂਹਾ ਸਾਹਿਬ ਬਰੀ ਉੱਥੇ ਬੈਠੇ ਰਹਿੰਦੇ ਨੇ ਤੇ ਬੜਾ ਪਰੇਸ਼ਾਨ ਹੁੰਦੇ ਨੇ। ਅੱਗਾ ਜਨਾਬ ਟੁਰ ਪੈਂਦਾ ਚੂਹਾ ਅਗਾਂ ਜਾਂਦਾ ਹੈ ਤੇ ਅੱਗੇ ਉਹਨਾਂ ਦੇ ਘਰ ਇੱਕ ਆਇਆ ਕੁੱਕੜ ਨੂੰ ਜਨਾਬ ਆਂਦਾ ਕੁੱਕੜ ਜੀ ਮੇਰੀ ਵਾਸਤੇ ਮੌਤ ਦਾ ਸਮਾਨ ਉਹਨਾਂ ਲੈ ਆਂਦਾ ਤੇ ਅਗਰ ਤੁਹਾਡੇ ਕੋਲ ਕੁਝ ਹੁੰਦਾ ਤੇ ਕਰੋ, ਚਾ ਮਿਹਰਬਾਨੀ ਕੋ ਮੇਰੀ ਮਦਦ ਹੁੰਦੀ ਹੈ। ਤੇ ਕੁੱਕੜ ਵੀ ਉਹ ਕੁਝ ਜਾਂਦਾ ਹੈ ਨਹੀਂ ਮੈਂ ਇੱਥੇ ਕੀ ਕਰ ਸਕਣਾ, ਉਹ ਤੇਰੀ ਮੌਤ ਦਾ ਸਮਾਨ ਲੈ ਕੇ ਆਂਦੇ ਨੇ, ਮੈਂ ਵਿੱਚ ਐਵੇਂ ਫਸਾਂ, ਮੈਨੂੰ ਕਿਹੜੀ ਲੋੜ ਵਿੱਚ ਮਰੀਨ ਦੀ ਵੇਲਾ। ਉਦੋਂ ਹੱਸਦਾ ਤਾਂ ਆਂਦਾ ਚੱਲ ਅਗਾਂਹ ਹੋ ਨੀਵਾ ਮੇਰਾ ਕੁਝ ਵੀ ਨਹੀਂ ਕਰ ਸਕਦਾ ਤੇਰੇ ਵਾਸਤੇ। ਅਗਾਂਹ ਟੁਰ ਪੈਂਦਾ ਜਨਾਬ ਚੂਹਾ। ਅਗਾਂਹ ਜਾਂਦਾ ਤੇ ਨਾਂਦੇ ਘਰ ਇੱਕ ਜਨਾਬ ਬੱਕਰਾ ਹੁੰਦਾ। ਬੱਕਰੇ ਨੂੰ ਆਂਦਾ ਬੱਕਰਾ ਜੀ ਕੁਝ ਮੇਰੇ ਵਾਸਤੇ ਕਰੋ, ਚਾਹੇ ਮੇਰੇ ਵਾਸਤੇ ਉਹਨਾਂ ਮੌਤ ਦਾ ਸਮਾਨ ਲੈ ਆਂਦਾ, ਘਰ 'ਚ ਉਹਨਾਂ ਕੜੂਕਾ ਲੈ ਆਂਦਾ ਤੇ ਮੈਨੂੰ ਮਾਰਨ ਵਾਸਤੇ, ਤੇ ਮਿਹਰਬਾਨੀ ਕਿ ਤੁਹਾਡੇ ਕੋਲ ਕੁਝ ਹੁੰਦਾ ਤੇ ਹੱਲ ਹੁੰਦਾ ਕੱਢੋ, ਚਾ ਉਹਨਾਂ ਨੂੰ ਸਮਝਾਓ। ਚਾ ਅੱਗੂ ਬੱਕਰਾ ਆਂਦਾ ਨਹੀਂ ਨਹੀਂ ਚੱਲ ਭੱਜ ਜਾ ਲੱਤ ਮਾਰ ਕੇ, ਮੈਂ ਤੇਰਾ ਕੁਝ ਵੀ ਨਹੀਂ ਕਰ ਸਕਦਾ, ਨਾ ਹੀ ਮੈਥੋਂ ਕੁਝ ਹੁੰਦਾ, ਮੈਂ ਇੱਥੇ ਕੀ ਕਰਾਂ, ਤੇਰਾ ਕੰਮ ਹੈ, ਤੂੰ ਜਾਣ ਤੇ ਉਹ ਜਾਣ। ਤੇ ਅਗਰ ਨੀਵਾ ਮੈਂ ਬਰਾ ਲਾ ਨਾ। ਅੱਛਾ ਜੀ ਚੂਹਾ ਪਰੇਸ਼ਾਨ ਹੋ ਕੇ ਆਪਣੀ ਖੁੱਡ ਕੇ ਆ ਗਿਆ, ਕਿੱਥੇ ਹੁੰਦੀ ਖੁੱਡ ਆਏ। ਰਾਤ ਹੋਈ ਜਨਾਬ, ਉਸ ਬੰਦੇ ਨੇ ਜਨਾਬ ਕੜਿੱਕੀ ਲਾਈ ਚ ਰਾਤ ਦਾ 12-1 ਦਾ ਟਾਈਮ ਹੋਇਆ, ਉਸ ਟਾਈਮ ਡੀਬੇ ਡੂਬੇ ਹੁੰਦੇ ਆ ਜਨਾਬ। ਤੇ ਕੜੁੱਕੀ ਲਾਈ ਜਨਾਬ, ਕੜੁੱਕੀ ਲੱਗੀ ਤੇ 12-1 ਦਾ ਟਾਈਮ ਹੋਇਆ ਤੇ ਕੜੁੱਕੀ ਕੜਿੱਕ ਕੀਤੀ ਹੱਲੀ। ਉਸ ਬੰਦੇ ਦੀ ਬੀਬੀ ਉੱਠੀ ਤੇ ਆਂਦੀ ਕੜਿੱਕੀ 'ਚ ਲੱਗਦਾ ਚੂਹਾ ਆ ਗਿਆ ਹੋਣਾ ਤੇ ਮੈਂ ਬਾਹਰ ਚੁੱਕ ਕੇ ਸੱਟ ਛੱਡਣੀ ਆ, ਐਵੇਂ ਪਰੇਸ਼ਾਨ ਇਸ ਕਰਨਾ ਸਾਰੀ ਰਾਤ ਮੈਨੂੰ। ਅਗਾ ਹੱਥ ਮਾਰੇ ਹੀ ਕੜਿੱਕੀ ਵਾਲ ਜਨਾਬ ਤੇ ਅੱਗੂ ਸੱਪ ਹੁੰਦਾ। ਅਗਾ ਹੱਥ ਕਿਲੇ ਕੀਤਾ ਸੱਪ ਹੁੰਦੇ ਹੱਥ ਡੰਗ ਕਰ ਲੈਂਦਾ ਉਸ ਬੀਬੀ ਦੇ ਹੱਥ। ਬੀਬੀ ਹਾਲ ਬੂਬੂ ਕਰ ਦਿੱਤੀ ਕਿਉਂਕਿ ਡੰਗ ਸੱਪ ਕਰ ਲਿਆ। ਬੰਦਾ ਉੱਠਿਆ ਡੀਵਾ ਬਾਲਿਆ ਵੇਖਿਆ ਤੇ ਕੜਿੱਕੇ 'ਚ ਸੱਪ ਆਇਆ। ਬੰਦਾ ਬੜਾ ਪਰੇਸ਼ਾਨ ਜਨਾਬ, ਪਰ ਬੀਬੀ ਨੂੰ ਪੀੜ ਬੜੀ ਦੇ ਹੋਇਆ। ਉੱਠਦਿਆਂ ਜਨਾਬ ਉਹ ਲੈ ਗਿਆ ਆਪਣੇ ਹਕੀਮ ਕੋਲ ਕਿ ਹਕੀਮ ਜੀ ਕਿ ਰਾਤੀ ਨਾਲ ਸੱਪ ਲੜ ਗਿਆ, ਇਹਦੇ ਵਾਸਤੇ ਕੋਈ ਦਵਾਈ ਦਰਮ ਦਿਓ ਜੀ, ਮਲਮ ਉੱਤੇ ਲਾਈਏ ਜੀ। ਉਸ ਦਿੱਤੀ ਕੋਈ ਦਵਾਈ ਵੀ ਤੁਸੀਂ ਕਿਆ ਨਹੀਂ ਕਰੋ, ਕੋਈ ਅਗਰ ਕਬੂਤਰ ਹੈ ਗੱਲ ਤੁਹਾਡੇ ਕੋਲ ਜਾਂ ਕਿ ਲੈ ਕੇ ਨਾ ਉਹਦੀ ਯਖਣੀ ਬਣਾ ਕੇ ਪਿਆਓ ਤੇ ਆਰਾਮ ਆ ਜਾਏਗਾ। ਘਰ ਆਇਆ ਜਨਾਬ, ਉਹਨਾਂ ਕਿ ਘਰ ਤੇ ਨਾਲ ਅੱਗੇ ਕਬੂਤਰ ਆਇਆ ਜਨਾਬ, ਕਬੂਤਰ ਨੂੰ ਫੇਰੀ ਛੁਰੀ ਉਹਦੀ ਬਣਾਈ ਰੱਖਣੀ ਤੇ ਉਸ ਬੀਬੀ ਨੂੰ ਪਵਾਈ ਚਾ। ਅੱਛਾ ਜਿੱਲੇ ਪਵਾਈਏ ਬੀਬੀ ਨੂੰ ਰੱਖਣੀ ਜਨਾਬ ਤੇ ਬੀਬੀ ਨੂੰ ਬਾਰਾ ਆਰਾਮ ਕੋ ਨਹੀਂ ਆਇਆ। ਮੁੜ ਵੀ ਕੋਈ 12 ਹੋਏ ਨੇ ਤੇ ਪੁਰਾਣੇ ਵੀ ਆਉਣ ਲੱਗ ਪਏ ਨੇ ਦਿਨੇ, ਕੁਝ ਜੀ ਆਉਣ ਲੱਗ ਪਏ ਬਿਲਾਦਰੀ ਦੇ ਪੁੱਛਣ ਵਾਸਤੇ, ਸਭ ਕੁਝ ਲੜ ਗਿਆ। ਹੁਣ ਕਿ ਜੀ ਆਉਣ ਲੱਗ ਪਏ ਇਕੱਠੇ ਹੋਣ ਲੱਗ ਪਏ ਨੇ ਤੇ ਉਸ ਬੰਦੇ ਨੇ ਸੋਚਿਆ ਮੈਂ ਰੋਟੀ ਹੁਣ ਕੀ ਦਿਆਂ, ਹੋਰ ਤਾਂ ਵਾਹ ਕੋ ਨਾ ਲੱਗੀ ਤੇ ਬਾਹਰ ਲੋ ਆਂਦਾ ਮੇਰੇ ਘਰ ਕਿਹੜਾ ਇਹ ਕੁੱਕੜ ਹੈ ਨਾ,
इन्हों छुरी फेरने आती छोरा लम्मा रख के जनाब ये खा खुले अंडे बिलादरी बलूदरी वाले भी उस जनाब इंज किया छुरी फेरी कबूतर साहब सॉरी दूजे कुक्कड़ छुरी फेरी जनाब छुरी फेर के उनका छोरा छुरा बना के जनाब बिलादरी वाले ने खवाया शाह तो रोटी खवाई जनाब 12 बजे तो बहरहाल बीबी ने आराम कोई ना सुकून को ना आवे कोई डंग लग गया तो बीबी और जनाब दुनिया तो टुर गई मर गई फौत हो गई जिसले फौत हुई जनाब कौड़ा वट्टा तो बिलादरी वाले दे छड़िया जो फौत हुई सी तो कोल दा खत्म तो मुड़ आप ही दवाना पौंदा रोटी भी आप देनी पौंदी। अच्छा जी कुल का वक्त आ गया जनाब कुल का खत्म आ गया मशवरा किया कि रोटी हूँ मैं की दियाँ मुड़ उनके जेहने गल आई कि यार कड़ा आ घर बकरा है ना इंदी जनाब छुरी फेरने इंदी कोई डेग लाने जनाब तो इंदी बिलादरी वाले खा खू लैन कड़िया जी आए ने परौने रोटी शोटी दे नाल खा लैन दे उन्हें इंज किया जनाब छुरी फेरी बकरे नूं उन्दी जनाब बनाया शोरा शोरा या डेग पकाई खवाया बिलादरी वाले अगां जनाब उन्हें सुनो गल सारी चूहे और जिंदा ने बादशाह ते कबूतर भी लगा जाता है कुक्कड़ भी लगा जाता है बकरा भी टुर जाता है तो चूहे साहब रियो में दोवें ने जिंदा ने हुण गल सुनाने का मकसद बाकी है सारी गल इन्नी लम्मी करन दा भाईजान अगर किसी ते मुसीबत है ना तुहाड़ उन वेख कदी हसो ना उनदी ते शिशकियां ना उड़ाओ कोई पता नहीं फिर टुर के वो वक्त तुहाडे ते भी आ सकता है। वेखो ना चुवे ते आया औखा वक्त तो परेशान आया कि मेरी आस्ते मौत का उन्हें समान लैंदा मैनू इन्होंने मार छड़ना मेरे को कोई वाह नहीं वो गया मदद आस्ते कबूतर को फिर कुक्कड़ को फिर बकरे को कि कुछ करो चा अगू जनाब उन्हें वस को ना लाया अगू का मजाक उड़ाया चुवे का चुवे बदवा दी अजीब ही हुआ लेकिन उनका मौत कौन आई उन्हांदी आ गई सारी गल का मकसद ये वे अगर किसी से भैड़ा वक्त है तो बादशाह उन्होंने दुआ दो शिशकियां कदी ना उड़ाओ मजाक कदी ना उड़ाओ उन्होंने ठीक है ये कोई पता नहीं वक्त वाडे ते भी आ सकता बादशाह ठीक है। अगर गल पसंद आई हो तो लाइक सबसक्राइब जरूर करें तो दो इजाजत अगली वीडियो तक अल्लाह हाफिज़।